ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 2 ਮਈ 2018 19 ਵਿਸਾਖ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨਾਲ ਸਾਂਝ ਪਾ ਦਈਏ, ਉਹਨਾਂ ਨੂੰ ਦੱਸੀਏ ਕਿ ਜੇ ਤੁਸੀਂ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਪਹਿਲੇ ਅਹਿਮ ਇਸ਼ੂਜ਼ ਬਾਰੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਜਦੋਂ ਅਸੀਂ ਆਪਣਾ ਐਨਾਲਿਸਿਸ ਕਿਸੇ ਇਸ਼ੂ ਦੇ ਉੱਤੇ ਦਿੰਦੇ ਹਾਂ, ਖਾਸ ਤੌਰ ਤੇ ਮੋਦੀ ਗਵਰਨਮੈਂਟ ਦੀ ਪਰਫਾਰਮੈਂਸ ਜਾਂ ਮੋਦੀ ਕਿਵੇਂ ਟੋਟਲੀ ਫੇਲ ਹੋਇਆ ਆਪਣੀ ਹਰ ਨੀਤੀ ਦੇ ਵਿੱਚ, ਔਰ ਖਾਸ ਤੌਰ ਤੇ ਫੋਰਨ ਪਾਲਿਸੀ ਵਿਦੇਸ਼ ਨੀਤੀ ਜਿਸ ਦਾ ਬੜਾ ਕ੍ਰੈਡਿਟ ਮੋਦੀ ਨੂੰ ਕਿ ਜੀ ਸ਼ੇਰ ਨਿਊਯਾਰਕ ਦੇ ਟਾਈਮ ਸਕੁਏਅਰ 'ਚ ਗੱਜਿਆ, ਸ਼ੇਰ ਆਸਟ੍ਰੇਲੀਆ 'ਚ ਗੱਜਿਆ, ਚਾਈਨਾ ਗਿਆ। ਹੁਣ ਇਹ ਪਤਾ ਲੱਗਿਆ ਵੀ ਹਰ ਥਾਂ ਸ਼ੇਰ ਨੇ ਪੂੰਛ ਜਿਹੜੀ ਹੈ ਉਹ ਆਪਣੇ ਚੱਡਿਆਂ ਦੇ ਵਿੱਚ ਹੀ ਦਿੱਤੀ, ਔਰ ਬਾਹਰਲੀਆਂ ਨੀਤੀਆਂ 'ਚ ਵੀ ਉਹ ਫੇਲ ਹੋਇਆ। ਔਰ ਜਦੋਂ ਅਸੀਂ ਗੁਆਂਢੀਆਂ ਦੇ ਹਵਾਲੇ ਨਾਲ ਗੱਲ ਕੀਤੀ, ਪਿੱਛੇ ਅਸੀਂ ਪੂਰਾ ਸੈਗਮੈਂਟ ਕੀਤਾ ਸੀ ਕਿ ਕਿਵੇਂ ਨੇਪਾਲ, ਮਾਲਦੀਵਸ, ਸ੍ਰੀਲੰਕਾ, ਬੰਗਲਾਦੇਸ਼ ਇਹ ਵੀ ਸਾਰੇ ਇੰਡੀਆ 'ਚੋਂ ਨਿਕਲ ਕੇ ਹੱਥੋਂ ਇਹਨਾਂ ਦੇ ਚਾਈਨਾ ਦੇ ਆਰਬਿਟ ਦੇ ਵਿੱਚ ਸ਼ਾਮਲ ਹੋਏ। ਪਾਕਿਸਤਾਨ ਨਾਲ ਤਾਂ ਵੈਸੇ ਹੀ ਇਹਨਾਂ ਦੀ ਜਿਹੜੀ ਮਾਨਸਿਕਤਾ ਦੇ ਵਿੱਚ 1000 ਸਾਲ ਪੁਰਾਣੀ ਜਿਹੜੀ ਨਫ਼ਰਤ ਭਰੀ ਹੋਈ ਹੈ, ਉਸ ਦੇ ਨਾਲ ਤਾਂ ਜੋ ਰਵੱਈਆ ਜੋ ਵਰਤਾਰਾ ਰਿਹਾ ਉਹ ਵੀ ਮੂੰਹ ਦੀ ਖਾਧੀ ਹੈ, ਕਿਉਂਕਿ ਜਿਹੜਾ ਇਹਦਾ ਯਤਨ ਸੀ ਕਿ ਪਾਕਿਸਤਾਨ ਨੂੰ ਦਹਿਸ਼ਤਗਰਦੀ ਦੀ ਮਾਂ ਕਹਿ ਕੇ ਦੁਨੀਆ ਦੇ ਵਿੱਚ ਭੰਡਣਾ, ਇਸ ਦੇ ਉਲਟ ਰਾਦਰ ਇਹਨਾਂ ਦੇ ਆਪਣੇ ਸਿਰ ਦੇ ਉੱਤੇ ਹੀ ਆ ਕੇ ਸਭ ਕੁਝ ਡਿੱਗਿਆ। ਔਰ ਪਾਕਿਸਤਾਨ ਜਿਹੜਾ ਹੈ ਉਹ ਥਰਾਈਵਿੰਗ ਹੈ, ਭਾਵੇਂ ਇੰਟਰਨਲ ਇਸ਼ੂ ਨੇ ਉਹਨਾਂ ਦੇ, ਉਹ ਰਹਿੰਦੇ ਵੀ ਨੇ, ਹਰ ਮੁਲਕ ਦੇ ਵਿੱਚ ਹੀ ਹੁੰਦੇ ਨੇ, ਪਰ ਇੰਟਰਨੈਸ਼ਨਲੀ ਜਿਵੇਂ ਇਹਨੇ ਮੋਦੀ ਨੇ ਪਿਛਲੇ 4 ਸਾਲ ਦੇ ਵਿੱਚ ਇੱਕ ਪੂਰਾ ਸਿਸਟਮੈਟਿਕ ਕੈਂਪੇਨ ਕੀਤਾ ਸੀ, ਔਰ ਹਰ ਫੋਰਮ ਦੇ ਉੱਤੇ ਉਹ ਫੋਰਮ ਬੇਸ਼ੱਕ ਏਸ਼ੀਆ ਦੀਆਂ ਕੰਟਰੀਜ਼ ਦਾ ਹਾਰਟ ਆਫ ਏਸ਼ੀਆ ਕਾਨਫਰੰਸ ਹੋਏ ਅੰਮ੍ਰਿਤਸਰ 'ਚ, ਉਹ ਬ੍ਰਿਕਸ ਦਾ ਹੋਏ ਗੋਆ ਦੇ ਵਿੱਚ, ਔਰ ਇੰਟਰਨੈਸ਼ਨਲ UN ਲੈਵਲ ਤੇ ਇਹਨਾਂ ਨੇ ਟਿਲ ਲਾਇਆ, ਪਰ ਇਹ ਬੁਰੀ ਤਰ੍ਹਾਂ ਜਿਹੜੇ ਨੇ ਡਿੱਗੇ। ਔਰ ਮੈਨੂੰ ਅੱਜ ਖੁਸ਼ੀ ਹੈ ਮੈਂ ਇਹ ਡਿਸਕਸ ਕਰ ਰਿਹਾ ਵੀ ਜਿਹੜੇ ਨੁਕਤੇ ਅਸੀਂ ਆਲਰੇਡੀ ਕਿ ਚਾਈਨਾ ਦੇ ਨਾਲ ਕਿਵੇਂ ਡੋਕਲਾਮ ਦੇ ਵਿੱਚ, ਜਿਹਨੂੰ ਭਾਰਤੀ ਮੀਡੀਆ ਨੇ ਜਿੱਤ ਗਏ ਕਰਕੇ ਬੜਾ ਰੌਲਾ ਪਾਇਆ ਕਿ ਸਾਡੇ ਭਲਵਾਨ ਜੀ ਜਿੱਤ ਗਏ, ਕਿ ਕਿਵੇਂ ਇਹ ਉੱਥੋਂ ਨਿਕਲੇ ਨੇ। ਬਿਲਕੁਲ ਇਹਨਾਂ ਨੇ ਫੇਸ ਲੂਜ਼ ਕੀਤਾ ਹੈ। ਚਾਈਨਾ ਜਿਹੜਾ ਉਸਨੇ ਆ ਕੇ ਆਪਣਾ ਪੂਰਾ ਅੱਡਾ ਗੱਡਾ ਜਮਾਇਆ, ਔਰ ਕਿਵੇਂ ਚਾਈਨਾ ਨੇ ਪਿਛਲੇ ਪੀਰੀਅਡ 'ਚ ਇਹਨਾਂ ਨੂੰ ਫਿਰ ਇਹਨਾਂ ਦੀ ਅਸਲ ਔਕਾਤ ਦਿਖਾਣੀ ਸ਼ੁਰੂ ਕੀਤੀ ਹੈ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਟੂ ਪੁੱਟ them in their place ਜਾਂ ਪੁੱਟ him in his place। ਸੋ ਮੈਨੂੰ ਲੱਗਾ ਇਹ ਆਰਟੀਕਲ ਜਦੋਂ ਮੈਂ ਮਨੀ ਸ਼ੰਕਰ ਆਇਰ ਇੱਕ ਅੱਛੇ ਕਾਲਮਨਿਸਟ ਨੇ, ਕਾਂਗਰਸ ਦੇ ਰਜੀਮ ਦੇ ਵੇਲੇ ਜਿਹੜਾ ਹੈ ਉਹ ਸਪੋਰਟਸ ਮਿਨਿਸਟਰ ਵੀ ਰਹੇ, ਮੈਂਬਰ ਪਾਰਲੀਮੈਂਟ, ਰਾਜ ਸਭਾ, ਔਰ ਘੱਟੋ ਘੱਟ ਜੇ ਉੱਥੇ 4-5 ਕਾਲਮਨਿਸਟ ਭਾਰਤ ਦੇ ਵਿੱਚ ਜਿਹੜੇ ਇੰਟੈਲੈਕਚੁਅਲ ਵੀ ਨੇ, ਬਾਹਰਲੇ ਪੜ੍ਹੇ ਹੋਏ ਨੇ ਆਕਸਫੋਰਡ ਔਰ ਦੂਸਰੇ, ਉੱਥੋਂ ਦੀ ਗੱਲ ਨੂੰ ਵੀ ਸਮਝਦੇ ਨੇ ਔਰ ਕਰੇਜ ਵੀ ਰੱਖਦੇ ਨੇ ਹਿੰਦੂ ਤਵੀਆਂ ਨੂੰ ਚੈਲੰਜ ਕਰਨ ਤੋਂ, ਉਹਨਾਂ 'ਚ ਮਨੀ ਸ਼ੰਕਰ ਆਇਰ ਵੀ ਇੱਕ ਹੈ। ਔਰ ਬੇਸ਼ੱਕ ਉਹਦੀ ਕਈ ਵਾਰੀ ਸੱਚਾਈ ਕਾਂਗਰਸ ਵਾਲਿਆਂ ਨੂੰ ਵੀ ਪਸੰਦ ਨਹੀਂ ਆਉਂਦੀ, ਔਰ ਇਹੀ ਪਹਿਲਾ ਮਿਨਿਸਟਰ ਸੀ ਜਿਹਨੇ ਈਵਨ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਵੀ ਸਪੋਰਟਸ ਮਿਨਿਸਟਰੀ 'ਚ ਕੀ ਚੱਲ ਰਿਹਾ ਹੈ, ਔਰ ਜਿਵੇਂ ਇਹਨਾਂ ਦਾ ਜਲੂਸ ਉਹਦੇ 'ਚ ਏਸ਼ੀਆ ਗੇਮਾਂ ਵੇਲੇ ਨਿਕਲਿਆ, ਕਾਮਨਵੈਲਥ ਗੇਮਾਂ ਵੇਲੇ, ਔਰ ਮਨੀ ਸ਼ੰਕਰ ਆਇਰ ਸਭ ਤੋਂ ਪਹਿਲਾਂ ਵਿਸਲ ਬਲੋਅਰ ਸੀ ਕਿ ਵੀ ਕੀ ਚੱਲ ਰਿਹਾ। ਸੋ ਉਹਨੇ ਇੱਕ ਆਰਟੀਕਲ ਜਿਹੜਾ ਕਿ NDTV ਦੇ ਉੱਤੇ ਡਿਸਕਸ ਹੋਇਆ ਜਾਂ ਉਹਨਾਂ ਦੇ ਪ੍ਰਿੰਟ ਐਡੀਸ਼ਨ 'ਚ ਵੀ ਆਇਆ, ਕਿਉਂਕਿ ਇਹ ਹੁਣ ਲੇਟੈਸਟ ਮੋਦੀ ਦੀ ਚਾਈਨਾ ਵਿਜ਼ਿਟ ਸੀ ਵੁਹਾਨ ਦੇ ਥਾਂ ਤੇ, ਔਰ ਇਹ ਪਹਿਲਾਂ ਹੀ ਇਹਨਾਂ ਨੇ ਦੇਖਦੇ ਆ ਕਿ ਵੀ ਹੁਣ ਤਾਂ ਇਹ ਗੋਡਿਆਂ ਪਰਨੇ ਹੋ ਕੇ ਨੱਕ ਹੀ ਰਗੜ ਰਹੇ ਨੇ ਕਿ ਵੀ ਮਾਫ ਕਰੋ ਬਾਬਾ, ਮਾਫ ਕਰੋ ਕਰ ਰਹੇ ਨੇ ਇਹਨਾਂ ਦੇ। ਉਹਨੇ ਮਿਸਟਰ ਨਾਇਰ ਜਿਹੜਾ ਮਾਧਵ, ਉਹਨੇ ਪਹਿਲਾਂ ਹੀ ਡਿਕਲੇਅਰ ਕਰਤਾ ਸੀ ਕਿ ਜੀ ਇਸ ਵਾਰੀ ਅਸੀਂ ਕੋਈ ਜੁਆਇੰਟ ਸਟੇਟਮੈਂਟ ਨਹੀਂ ਹੋਏਗੀ, ਕੋਈ ਪ੍ਰੈਸ ਕਾਨਫਰੰਸ ਨਹੀਂ ਹੋਏਗੀ,
ਇਹ ਜਿਹੜੀ ਹੈ ਕੋਈ ਡਾਇਲੋਗ ਜਿਹੜਾ ਉਹਦੇ ਲਈ ਨਹੀਂ ਹੈ, ਸਮਝੌਤੇ ਲਈ। ਦਿਸ ਇਜ਼ ਟੂ ਅੰਡਰਸਟੈਂਡ ਈਚ ਅਦਰ। ਉਹ ਤੁਹਾਨੂੰ ਜੇ 4 ਸਾਲ 'ਚ ਅੰਡਰਸਟੈਂਡਿੰਗ ਨਹੀਂ ਹੋਈ, ਸੋ ਮਤਲਬ ਇਹ ਜ਼ਾਹਰ ਸੀ ਕਿ ਇਹਨਾਂ ਨੂੰ ਵੀ ਪਤਾ ਸੀ ਇੰਡੀਆ ਨੂੰ ਕਿ ਹੁਣ ਤਾਂ ਅਸੀਂ ਉੱਥੇ ਜਿਵੇਂ ਚਾਈਨਾ ਦੇ ਕੋਰਟ ਦੇ ਵਿੱਚ ਇੱਕ ਜ਼ਮਾਨੇ ਜਦੋਂ ਚਾਈਨੀਜ਼ ਐਮਪਾਇਰ ਡਿਫਰੈਂਟ ਡਾਇਨੈਸਟੀਜ਼ ਹੁੰਦੀਆਂ ਸੀ, ਤੇ ਇੱਕ ਟਰਮ ਜਿਹੜੀ ਅੰਗਰੇਜ਼ੀ ਲੈਂਗੁਏਜ ਦੇ ਵਿੱਚ ਵੀ ਜਿਹੜੀ ਹੈ ਉੱਥੋਂ ਹੀ ਆਈ ਹੈ, ਚਾਈਨੀਜ਼ ਲੈਂਗੁਏਜ ਹੈ, ਉਹਨੂੰ ਕਹਿੰਦੇ ਨੇ ਕਾਊਟਾਓ, ਅੰਗਰੇਜ਼ੀ 'ਚ KOWTOW ਕਹਿੰਦੇ ਕਾਊਟਾਓ ਕਰਨਾ। ਸੋ ਉਹਨਾਂ ਦਾ ਇਹ ਨਿਯਮ ਸੀ ਉਹਨਾਂ ਦੇ ਕਿ ਵੀ ਜਿਹੜਾ ਵੀ ਉਹਨਾਂ ਦੇ ਦਰਬਾਰ 'ਚ ਆਂਦਾ ਸੀ ਬਾਹਰਲਾ, ਔਰ ਜਿਹਨੂੰ ਉਹਨਾਂ ਨੇ ਉਹਦੀ ਔਕਾਤ ਦਿਖਾਣੀ ਹੁੰਦੀ ਸੀ, ਉਹਨੂੰ ਚਾਰੋਂ ਗੋਡਿਆਂ ਪਰਨੇ ਹੋਣਾ ਪੈਂਦਾ ਸੀ, ਔਰ ਗੋਡਿਆਂ ਪਰਨੇ ਹੋ ਕੇ ਉਹ ਰੀਂਗ ਕੇ ਬਾਦਸ਼ਾਹ ਦੇ ਸਾਹਮਣੇ ਆਉਂਦਾ ਸੀ, ਉਹਨੂੰ ਕਾਊਟਾਓ ਕਰਨਾ ਕਹਿੰਦੇ ਸੀ। ਔਰ ਇਹ ਅੱਜ ਤਾਂ ਅੰਗਰੇਜ਼ੀ ਦੀ ਟਰਮ ਹੈ। ਸੋ ਚਾਈਨੀਜ਼ ਦੇ ਕੋਲ ਜਦੋਂ ਫਿਰ ਜਿਨ੍ਹਾਂ ਦੇ ਉੱਤੇ ਚਾਈਨਾ ਦੀ ਕੈਰੀ ਅੱਖ ਹੁੰਦੀ ਹੈ, ਉਦੋਂ ਮਾਫੀ ਉਦੋਂ ਹੀ ਹੁੰਦੀ ਹੈ ਕਿ ਕਾਊਟਾਓ ਕਰੋ। ਸੋ ਮੋਦੀ ਨੇ ਤਾਂ ਹੁਣ ਚਾਰੋਂ ਪੰਜਿਆਂ ਭਾਰ ਜਾ ਕੇ ਚਾਰੋਂ ਜਿਹੜੇ ਨੇ ਉਹ ਆਪਣੇ ਖੁਰਾਂ ਦੇ ਉੱਤੇ ਕਾਊਟਾਓ ਕਰਨਾ ਸੀ। ਸੋ ਉਹਨੇ ਕਿਹਾ ਜੀ ਕੋਈ ਨਹੀਂ ਹੋਏਗਾ। ਲੇਕਿਨ ਫਿਰ ਵੀ ਕਿਉਂਕਿ ਅਸੀਂ ਤਾਂ ਜੋ ਕੁਝ ਅਵੇਲੇਬਲ ਇਨਫੋਰਮੇਸ਼ਨ ਹੁੰਦੀ ਹੈ ਉਸ ਤੇ ਆਧਾਰਿਤ ਆਪਣਾ ਐਨਾਲਿਸਿਸ ਦਿੰਦੇ, ਪਰ ਮਨੀ ਸ਼ੰਕਰ ਆਇਰ ਨੇ ਆਪਣੇ ਕਾਲਮ ਦੇ ਵਿੱਚ ਬਿਲਕੁਲ ਕਲੀਅਰ ਕਰ ਦਿੱਤਾ। ਉਹਦਾ ਹੈਡਲਾਈਨ ਹੀ ਹੈ ਐਟ ਵੂਹਾਨ ਫਲॉप ਸ਼ੋ, ਕਿ ਮੋਦੀ ਦਾ ਇਹ ਜਿਹੜਾ ਸ਼ੋ ਸੀ ਟੋਟਲੀ ਫਲॉप। ਮੋਦੀ ਪੁੱਟ ਇਨ ਹਿਸ ਪਲੇਸ ਬਾਈ ਸ਼ੀ ਜਿਨਪਿੰਗ। ਸ਼ੀ ਜਿਨਪਿੰਗ ਪ੍ਰੈਜ਼ੀਡੈਂਟ ਹੈ ਕਿ ਮੋਦੀ ਨੂੰ ਆਨੇ ਵਾਲੀ ਥਾਂ ਕਹਿੰਦਾ ਨਾ ਵੀ ਪਹੁੰਚ ਗਿਆ ਆਨੇ ਵਾਲੀ ਥਾਂ, ਤੇ ਉਹਨੂੰ ਆਨੇ ਵਾਲੀ ਥਾਂ ਦਿਖਾ ਦਿੱਤੀ। ਔਰ ਇਹ ਆਰਟੀਕਲ ਮੈਂ ਥੋੜਾ ਪਾਰਟ ਇਹਦਾ ਡਿਸਕਸ ਕਰਨਾ ਚਾਹਾਂਗਾ ਤਾਂ ਕਿ ਸਾਡੇ ਦਰਸ਼ਕਾਂ ਨੂੰ ਇਹ ਲੱਗੇ ਕਿ ਵੀ ਘੱਟੋ ਘੱਟ ਇਹ ਜਿਹੜਾ ਸਾਰਾ ਹਿੰਦੂਤਵੀ ਰਜੀਮ ਹੈ, ਜਿਹੜੇ ਉਹਦੇ 'ਚ ਬੈਠੇ ਹੋਏ ਲੋਕ ਵੀ ਨੇ, ਉਹ ਵੀ ਇਹ ਸਮਝ ਰਹੇ ਨੇ ਵੀ ਇਹ ਮਰਵਾ ਰਿਹਾ, ਇਹ ਕਿੱਧਰ ਇਹਨੇ ਜਿਹੜਾ ਬੇੜਾ ਗਰਕ ਕਰ ਦਿੱਤਾ ਹੈ ਫੋਰਨ ਪਾਲਿਸੀ ਦਾ ਵੀ, ਔਰ ਇੰਟਰਨਲੀ ਤਾਂ ਜੋ ਚੱਲ ਰਿਹਾ ਉਹ ਤਾਂ ਸਭ ਦੇ ਸਾਹਮਣੇ ਹੀ ਹੈ। Now as the tumult and the shouting dies over the Wuhan summit between Modi and Xi, two major questions remain. First, why were India-China relations in need of a reset after some 10 meetings between Modi and Xi over the last 4 years? Second, what have been the tangible outcomes, if any, of the Wuhan? ਕਿ ਵੀ ਜਦੋਂ ਹੁਣ ਮੋਦੀ ਤੇ ਸ਼ੀ ਜਿਨਪਿੰਗ ਦੀ ਖਤਮ ਹੋ ਗਈ ਹੈ ਮੀਟਿੰਗ, ਦੋ ਸਵਾਲ ਉੱਠਦੇ ਨੇ ਕਿ ਵੀ 10 ਮੀਟਿੰਗਾਂ ਜਿਹੜੀਆਂ ਨੇ ਉਹ ਹੋ ਚੁੱਕੀਆਂ ਨੇ 4 ਸਾਲ 'ਚ, ਹੁਣ ਇਹ ਕਿਹੜੇ ਰੀਸੈਟ ਦੀ ਲੋੜ ਪੈ ਗਈ ਜਿਹਦੇ ਲਈ ਇਹ ਮੀਟਿੰਗ ਹੋਈ। ਸੈਕੰਡਲੀ ਕਿ ਵੀ ਇਸ ਸਾਰੇ 'ਚੋਂ ਵੂਹਾਨ ਦੀ ਜਿਹੜੀ ਇਹਦੀ ਦੌਰਾ ਸੀ ਚੀਨ ਦਾ, ਉਹਦੇ 'ਚੋਂ ਕੁਛ ਨਿਕਲਿਆ। ਸੋ ਦਾ ਆਨਸਰ ਟੂ ਦਾ ਫਸਟ ਕੁਐਸਚਨ ਵਾਈ ਵਾਜ਼ ਏ ਰੀਸੈਟ ਨੈਸੈਸਰੀ, ਕਿ ਹੁਣ ਇਹਦਾ ਜੇ ਜਵਾਬ ਲੱਭੀ ਹੈ ਕਿ ਕਿਉਂ ਇੰਡੀਅਨ ਐਡਮਿਨਿਸਟ੍ਰੇਸ਼ਨ ਰੀਸੈਟ ਚਾਹੁੰਦਾ ਰਿਲੇਸ਼ਨਸ਼ਿਪ ਨੂੰ, is a sad commentary on the handling of foreign policy since Modi took over on May 26, 2014. He so personalized foreign policy, marginalizing as never before his own external affairs minister, the hapless Sushma Swaraj, and outsourcing the making of foreign policy to a retired police officer, Ajit Doval, with Foreign Secretary Jaishankar acting as a handmaiden to the National Security Advisor, that professionalism was given the go by. ਉਹਨੇ ਕਿਹਾ ਜੀ ਇਸ ਲਈ ਰੀਸੈਟ ਦੀ ਲੋੜ ਪਈ ਕਿ ਪਿਛਲੇ 4 ਸਾਲ 'ਚ ਮੋਦੀ ਨੇ ਸੁਸ਼ਮਾ ਸਵਰਾਜ ਵਿਦੇਸ਼ ਮੰਤਰੀ ਨੂੰ ਵੀ ਪਾਸੇ ਕੀਤਾ, ਔਰ ਜਿਹੜਾ ਫੋਰਨ ਸੈਕਟਰੀ ਜੈ ਸ਼ੰਕਰ ਜਿਹੜਾ ਫੋਰਨ ਆਫਿਸ ਹੈਂਡਲ ਕਰਦਾ ਡਿਪਲੋਮੈਟਿਕ, ਉਹਨੂੰ ਵੀ ਪਾਸੇ ਕਰਕੇ ਰਿਟਾਇਰਡ ਪੁਲਿਸ ਦਾ ਜਿਹੜਾ ਹੁਣ ਕਰਤਾ ਧਰਤਾ, ਈਵਨ ਇਹਦੇ 'ਚ ਸਾਰੀਆਂ ਰਾ ਇੰਟੈਲੀਜੈਂਸ ਬਿਊਰੋ ਵੀ ਸਾਰੀਆਂ ਪਿੱਛੇ ਸੁੱਟ ਦਿੱਤੀਆਂ। ਪੁਲਸੀਆ ਇੱਕ IPS ਰੈਂਕ ਦਾ ਅਜੀਤ ਡੋਵਲ ਜਿਹੜਾ ਸਿੱਖਾਂ 'ਚ ਵੀ ਘੁਸਪੈਠ ਕਰਕੇ ਜੋ ਉਹਨੇ ਇੰਗਲੈਂਡ 'ਚ ਡਾਕਟਰ ਰਾਏ ਰਾਈ ਔਰ ਕੈਨੇਡਾ 'ਚ ਵੀ ਕਰਵਾਉਣਾ ਚਾਹਿਆ, ਉਹ ਮੂੰਹ ਤੇ ਡਿੱਗਿਆ ਭਾਵੇਂ, ਲੇਕਿਨ ਸਾਰੀ ਸਿੱਖਾਂ ਦੇ ਖਿਲਾਫ ਵੀ ਜਿਹੜੀ ਨੀਤੀ ਆ ਉਹਨੂੰ ਅਜੀਤ ਡੋਵਲ ਰਨ ਕਰ। ਉਹਨੇ ਕਿਹਾ ਜੀ ਸਾਰੀ ਫੋਰਨ ਪਾਲਿਸੀ ਇਸ ਪੁਲਸੀਏ ਦੇ ਹਵਾਲੇ ਕਰ ਦਿੱਤੀ, ਬਾਕੀ ਸਾਰਾ ਹੀ ਜਿਹੜਾ ਸਿਸਟਮ ਹੈ ਉਹ ਆਊਟ ਆਫ ਸਿਸਟਮ ਕਰ ਦਿੱਤਾ। The professionalism was given the go by. In consequence, our China policy was handled so incompetently that notwithstanding sharing a swing on the banks of Sabarmati and Xi receiving Modi personally at the airport in his hometown of Xi'an, our bilateral relations with China dipped steeply even as the Chinese footprints all over South Asia spread from Nepal in the high Himalayas to the Maldives at the crossroads of Indian Ocean. Not only were bilateral tensions ratcheted up, irritants multiplied, such as Modi Sarkar meritoriously boycotting the May 2017 international summit gathering in Beijing to launch the Belt and Road Initiative, attended by almost everyone else
who matters whether or not they went along with the initiative. ਉਹਨੇ ਕਿਹਾ ਜੀ ਅਜੀਤ ਡੋਵਲ ਦੇ ਹਵਾਲੇ ਕੀਤੀ ਔਰ ਇਹਦੇ ਬਾਵਜੂਦ ਕਿਉਂਕਿ ਸਾਰੀ ਫੋਰਨ ਪਾਲਿਸੀ ਦਾ ਕਬਾੜਾ ਕਰਤਾ ਜੀ ਭਾਵੇਂ ਉਹਨੇ ਸ਼ੀ ਜਿਨਪਿੰਗ ਨੇ ਮੋਦੀ ਦੇ ਨਾਲ ਸਾਬਰਮਤੀ ਚ ਪਿੰਗ ਝੂਟੀ ਇੱਕ ਤਸਵੀਰ ਹੈ ਪਿੰਗ ਦੇ ਉੱਤੇ ਬੈਠੇ ਨੇ ਜਾਂ ਹੁਣ ਜਦੋਂ ਮੋਦੀ ਗਿਆ ਚਾਈਨਾ ਦਾ ਪ੍ਰੈਜ਼ੀਡੈਂਟ ਨੂੰ ਖੁਦ 에ਅਰਪੋਰਟ ਤੇ ਮਿਲਣ ਆਇਆ ਇਸ ਤੋਂ ਇਲਾਵਾ ਬਾਕੀ ਕੋਈ ਵੀ ਐਸੀ ਚੀਜ਼ ਨਹੀਂ ਹੈ। ਹੁਣ ਜੇ ਉਹਨਾਂ ਨੇ ਕਿਹਾ ਮੋਦੀ ਨੇ ਮਨੀ ਸ਼ੰਕਰ ਨੇ ਕਿ ਮਈ 2017 ਦੇ ਵਿੱਚ ਜਿਹੜੀ ਮੀਟਿੰਗ ਚਾਈਨਾ ਦੇ ਵਿੱਚ ਸੀ ਉਹ ਬੈਲਟ ਤੇ ਰੋਡ ਇਨੀਸ਼ੀਏਟਿਵ ਉਹਦੇ ਚ ਅਮਰੀਕਾ ਜਾਂ ਦੂਜੇ ਦੇਸ਼ ਵੀ ਸ਼ਾਮਲ ਹੋਏ ਬਾਅਦ ਤੁਸੀਂ ਕੀ ਕਰਨਾ ਹੈ ਪਰ ਇਹਨਾਂ ਦਾ ਬਾਈਕਾਟ ਕਰਨਾ ਇਹ ਦੱਸਦਾ ਵੀ ਕਿਵੇਂ ਇਹਨਾਂ ਦੀ ਫੋਰਨ ਪਾਲਿਸੀ flop hui. Then came Doklam just a few weeks after BRI and everything went spinning out of Modi's control. ਅਸੀਂ ਡੋਕਲਾਮ ਦਾ ਜ਼ਿਕਰ ਕਰਦੇ ਹਾਂ ਹਾਲਾਂਕਿ ਭੂਟਾਨ 'ਚ ਇੰਡੀਆ ਦਾ ਬਾਰਡਰ ਵੀ ਨਹੀਂ ਲੱਗਦਾ ਤੇ ਇਹ ਆਪੇ ਹੀ ਪੂੰਛ ਨੂੰ ਅੱਗ ਲਵਾ ਕੇ ਉੱਥੇ ਪਹੁੰਚ ਗਏ ਆਪਣੀ ਫੌਜ ਭੂਟਾਨ ਦਾ ਵੀ ਜਿਹੜਾ ਹੈ ਉਹ ਕਬਾੜਾ ਕਰ ਦਿੱਤਾ ਉਹ ਵੀ ਮਹਿਸੂਸ ਕਰਦੇ ਨੇ ਕਿ ਵੀ ਇਹ ਭੂਟਾਨ ਦੁਨੀਆ ਦੀ ਸਭ ਤੋਂ ਉੱਚੀ ਥਾਂ ਤੇ ਇੱਕ ਸ਼ਾਂਤ ਰਿਆਸਤ ਜਿੱਥੇ ਉਹ ਟੂਰਿਸਟਾਂ ਦੀ ਗਿਣਤੀ ਨਹੀਂ ਵਧਣ ਦਿੰਦੇ ਤਾਂ ਕਿ ਪੋਲਿਊਸ਼ਨ ਨਾ ਹੋਏ ਉਹਨਾਂ ਨੂੰ ਚਾਈਨਾ ਦੇ ਜਿਹੜੇ ਆ ਮੂੰਹ ਦੇ ਵਿੱਚ ਵਾੜਨ ਤੱਕ ਚਲੇ ਗਏ ਕੋਈ ਵੀ ਜੰਗ ਹੁੰਦੀ ਇਹਨਾਂ ਨੂੰ ਤਾਂ ਫਰਕ ਨਹੀਂ ਸੀ ਪੈਣਾ ਇਹਨਾਂ ਦੇ ਤਾਂ 76 ਹੀ ਪੈਣੇ ਸੀ 62 ਦੀ ਤਰ੍ਹਾਂ ਪਰ ਭੂਟਾਨ ਦਾ ਕੰਮ ਚੀਨ ਨੇ ਕਰ ਦੇਣਾ ਤਾਂ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇੱਕਦਮ ਡੋਕਲਾਮ ਇਹਨਾਂ ਨੇ ਸ਼ੁਰੂ ਕਰ ਲਿਆ ਫਿਰ ਇਹਨਾਂ ਦੇ ਹੱਥੋਂ ਹਾਰਤ ਨਿਕਲ ਗਏ ਮੋਦੀ ਐਟ ਦੈਟ ਸਟੇਜ withdrew from the front lines for once allowing the foreign office China expert specifically the aforementioned Jai Shankar and our then ambassador to China the fluent Mandarin speaking Vijay Gokhale now foreign secretary to take over diplomatic management. In consequence the crisis was diffused but not till ever friendly Bhutan was given the fright of its life losing India both regard and influence in that country and allowing Pakistan a smirk. ਉਹਨਾਂ ਕਿਹਾ ਜੀ ਪਾਕਿਸਤਾਨ ਨੇ ਸਮਾਈਲ ਕੀਤਾ ਭੂਟਾਨ ਦੇ ਅੰਦਰ ਵੀ ਇੱਕ ਖੌਫ ਜਿਹਾ ਪੈਦਾ ਹੋਇਆ ਔਰ ਮੋਦੀ ਨੇ ਜਦੋਂ ਦੇਖਿਆ ਫਿਰ ਉਹਨੇ ਜੈ ਸ਼ੰਕਰ ਔਰ ਗੋਖਲੇ ਜਿਹੜਾ ਐਂਬੈਸਡਰ ਹੈ ਔਰ ਜਿਹੜਾ ਚਾਈਨੀਜ਼ ਦੇ ਡਿਫਰੈਂਟ ਡਾਇਲੈਕਟ ਨੇ ਪਰ ਜਿਹੜਾ ਉਹਨਾਂ ਦਾ ਸੈਂਟਰਲ ਡਾਇਲੈਕਟ ਆਫੀਸ਼ੀਅਲ ਮੈਂਡਰੀਨ ਹੈ ਸੋ ਇਹਨੇ ਕਿਹਾ ਜੀ ਜਿਹੜਾ ਐਂਬੈਸਡਰ ਸੀ ਵਿਜੇ ਗੋਖਲੇ ਉਹ ਮੈਂਡਰੀਨ ਬਹੁਤ ਵਧੀਆ ਬੋਲਦਾ ਸੀ ਤਾਂ ਉਹਨਾਂ ਨੇ ਮਾੜਾ ਮੋਟਾ ਇਹਨੂੰ ਮੋਦੀ ਜਿਹੜੇ ਫਸੇ ਸੀ ਉੱਥੇ ਜਾ ਕੇ ਉਸ ਚੋਂ ਫੇਸ ਦਿੱਤਾ ਸ਼ੀ ਜਿਨਪਿੰਗ ਇਜ਼ no need of serial hugging at photo ops. He and his government seek instant recourse to mechanisms set up during Rajiv Gandhi's truly historic visit to Beijing in 1988. ਹੁਣ ਇਹ ਮੋਦੀ ਜਾਂਦਾ ਹੀ ਚੰਬੜ ਜਾਂਦਾ ਬੀਅਰ ਉਹ ਕਹਿੰਦਾ ਉਹਨੂੰ ਸ਼ੀ ਜਿਨਪਿੰਗ ਨੂੰ ਇਹ ਜਿਹੜੀ ਹੈ ਸੀਰੀਅਲ ਹਗਿੰਗ ਇੱਕ ਤੋਂ ਬਾਅਦ ਇੱਕ 10 ਵਾਰੀ ਮਿਲਿਆ ਉਹ ਹਗਿੰਗ ਦੀ ਲੋੜ ਨਹੀਂ ਹੈ ਉਹ ਜਿਹੜੇ ਨੇ ਜਿਹੜਾ 1988 ਦੇ ਵਿੱਚ ਰਾਜੀਵ ਗਾਂਧੀ ਦੀ ਵਿਜ਼ਿਟ ਤੋਂ ਬਾਅਦ ਜਿਹੜਾ ਕੋਰਸ ਸੈੱਟ ਕੀਤਾ ਸੀ ਕਿ ਚਾਈਨਾ ਭਾਰਤ ਰਿਲੇਸ਼ਨਸ਼ਿਪ ਕਿਸ ਲਾਈਨ ਤੇ ਹੋਏਗੀ ਉਹਦੇ ਤੇ ਅਮਲ ਦੇਖਣਾ ਚਾਹੁੰਦੇ ਨੇ ਰੈਟਲਡ ਬਾਈ ਦਾ ਪ੍ਰੋਸਪੈਕਟ ਹੁਣ ਇਹ ਜਿਹੜੀ ਗੱਲ ਅਸੀਂ ਕਹਿੰਦੇ ਸੀ ਵੀ ਡੋਕਲਾਮ 'ਚ ਇਹਨਾਂ ਨੂੰ 62 ਦੀ ਤਰ੍ਹਾਂ ਜੁੱਤੀਆਂ ਪਹਿਣਗੀਆਂ ਔਰ ਇਹ ਹੋਰ ਇਲਾਕਾ ਗਵਾ ਕੇ ਘਰੇ ਮੁੜਨਗੇ ਔਰ ਇਹੀ ਗੱਲ ਮਨੀ ਸ਼ੰਕਰ ਕਹਿ ਰਿਹਾ ਰੈਟਲਡ ਬਾਈ ਦਾ ਪ੍ਰੋਸਪੈਕਟ ਆਫ ਅ ਮਿਨੀ 1962 ਮੋਦੀ ਬੈਕਡ ਆਫ which was just as well because she is no need of serial hugging and photo op. ਉਹਨੇ ਕਿਹਾ ਜੀ ਇਹਨਾਂ ਨੂੰ ਨਜ਼ਰ ਆ ਗਿਆ ਕਿ ਵੀ ਇਹ ਮਿਨੀ 62 ਹੋ ਜਾਣਾ ਕਿ ਜੋ 62 ਸਾਡੇ ਨਾਲ ਹੋਇਆ ਇਹ ਉਹਦਾ ਹੀ ਡੋਕਲਾਮ ਦੇ ਵਿੱਚ ਉਹੀ ਹੋ ਜਾਣਾ ਤੇ ਉਹ ਜਿਹੜੇ ਨੇ ਉੱਥੋਂ ਦੌੜੇ he and his government seek instant recourse to mechanisms set up during Rajiv Gandhi's truly historic visit to Beijing in 1988 and subsequent steps such as agreement on peace and tranquility on the border negotiated by Narasimha Rao government. ਹੁਣ ਇਹਨੇ ਆਪਣੀ ਕਿਉਂਕਿ ਪਾਰਟੀ ਆ ਰਾਜੀਵ ਗਾਂਧੀ ਔਰ ਨਰਸਿਮਹਾ ਰਾਓ ਨੂੰ ਵੀ ਕ੍ਰੈਡਿਟ ਦਿੱਤਾ ਹੈ ਇਹ ਜੀ ਚਾਈਨਾ ਪਾਲਿਸੀ 1988 ਚ ਰਾਜੀਵ ਗਾਂਧੀ ਨੇ ਸੈੱਟ ਕੀਤੀ ਔਰ ਨਰਸਿਮਹਾ ਰਾਓ ਨੇ ਫਿਰ ਪੀਸ ਤੇ ਟ੍ਰੈਂਕੁਇਲਿਟੀ ਬਾਰਡਰ ਤੇ ਰੱਖਣ ਦੇ ਜਿਹੜੇ ਨੇ ਉਹ ਐਗਰੀਮੈਂਟ ਸਾਈਨ ਕੀਤੇ ਇੰਡੀਡ the Chinese must have wondered at the extremely casual manner in which the 2015 supplementary steps concluded with China by Modi himself 3 years ago in 2015 to give additional teeth to the 2013 Manmohan negotiated border defense cooperation agreement were being implemented, such as the inexplicable and unforgivable failure to operationalize the hotline between two military headquarters agreed upon all of 1,000 days ago and the failure to assiduously adhere to the commitment to annual visits by delegations from the military headquarters and neighboring military commands. ਉਹਨੇ ਕਿਹਾ ਜੀ 2015 ਚ ਮੋਦੀ ਨੇ ਕਾਇਮ ਕੀਤਾ ਰਾਬਤਾ
ਪਰ ਜਿਹੜੇ ਐਗਰੀਮੈਂਟ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਹੋਏ ਸੀ ਚਾਈਨਾ ਦੇ ਨਾਲ ਕਿ ਵੀ ਮਿਲਟਰੀ ਹੈੱਡਕੁਆਰਟਰਸ ਦੇ ਵਿੱਚ ਇੱਕ ਦੂਜੇ ਦੇ ਨਾਲ ਹੌਟਲਾਈਨ ਕਾਇਮ ਹੋਏਗੀ, ਕਿਉਂਕਿ ਬਾਰਡਰ ਉੱਤੇ ਇਸ ਕਿਸਮ ਦਾ ਹੈ, ਕਿਤੇ ਸਿੱਧਾ ਹੈ ਕਿਤੇ ਟੇਢਾ ਹੈ, ਕੋਈ ਹਰ ਇੰਚ ਦੇ ਉੱਤੇ ਤਾਂ ਫੌਜੀ ਨਹੀਂ ਖੜਾ। ਔਰ ਦੂਸਰਾ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਐਨੂਅਲ ਵਿਜ਼ਿਟਸ ਬਾਈ ਡੈਲੀਗੇਸ਼ਨ, ਕਿ ਵੀ ਸਾਲਾਨਾ ਜਿਹੜੀਆਂ ਨੇ ਡੈਲੀਗੇਸ਼ਨ ਜਾਣਗੇ ਤਾਂ ਕਿ ਜੇ ਕਿਤੇ ਕੋਈ ਕਸ਼ੀਦਗੀ ਹੁੰਦੀ ਹੈ ਉਸ ਦਾ ਹੱਲ ਹੋਏ। ਉਹਨੇ ਕਿਹਾ ਜੀ ਮੋਦੀ ਨੇ ਹੀ ਇਹ ਦੋਨੋਂ ਹੀ ਛੱਡਤੇ। The lesson to be learned is that when Modi takes it upon himself to personalize foreign policy, disaster strikes. When foreign service professionals are left to get on with the job, they find solution. ਕਹਿੰਦੇ ਇਹਦਾ ਨਤੀਜਾ ਇਹ ਹੈ ਕਿ ਜਿੱਥੇ ਮੋਦੀ ਜਾਏਗਾ ਉੱਥੇ ਬੇੜਾ ਗਰਕ ਕਰੇਗਾ ਤੇ ਜੇ ਫੋਰਨ ਪਾਲਿਸੀ ਨਾਲ ਸੰਬੰਧਿਤ ਲੋਕ ਹੈਂਡਲ ਕਰਨਗੇ ਤੇ ਉਹ ਕੋਈ ਨਾ ਕੋਈ ਹੱਲ ਲੱਭਣਗੇ। ਹੁਣ ਉਹਨੇ ਜਿਹੜਾ ਪਹਿਲਾ ਸਵਾਲ ਤੇ ਇਹ ਸੀ ਵੀ ਇਹ ਕੀ ਹੋਇਆ, ਦੂਜਾ ਵੀ ਉਹਦੇ ਚ as for the second question, what are the outcomes of Wuhan ਦੀ ਜਿਹੜੀ ਵਿਜ਼ਿਟ ਸੀ ਮੋਦੀ ਦੇ ਵਿੱਚੋਂ ਕੀ ਨਿਕਲਿਆ? The sad answer is nothing. ਹੁਣ ਇਹ ਮਨੀ ਸ਼ੰਕਰ ਆਇਰ ਕਹਿ ਰਹੇ ਕਿ ਐਕਸਪਰਟ ਇਸ ਫੀਲਡ ਦਾ, nothing. Realizing that beyond soothing words and the acknowledgement of China's dominance in India-China relations, there would be nothing to report. The BJP RSS fielded their most articulate crisis manager Ram Madhav to cover Modi's retreat by proclaiming in the Indian Express, even before Wuhan quite got underway, this meeting is not outcome centric, it is understanding centric. ਉਹਨੇ ਕਿਹਾ ਜਿਵੇਂ ਮੈਂ ਪਹਿਲਾਂ ਹੀ ਕਿਹਾ, ਉਹਨੇ ਕਿਹਾ ਜੀ ਇਹਨਾਂ ਨੂੰ ਵੀ ਨਜ਼ਰ ਆਉਂਦਾ ਸੀ ਵੀ ਇਹ ਤਾਂ ਹੁਣ ਕਾਊਟੋ ਕਰਨ ਚੱਲੇ ਜੀ, ਔਰ ਉਹਨਾਂ ਨੇ ਪਹਿਲਾਂ ਹੀ ਕਹਿਤਾ ਜੀ ਇਹ ਜਿਹੜੀ ਹੈ ਮੀਟਿੰਗ ਹੈ ਇਹ ਕੋਈ ਆਊਟਕਮ ਸੈਂਟਰਿਕ ਨਹੀਂ ਹੈ, ਅਸੀਂ ਇਹਦੇ ਚੋਂ ਕੋਈ ਨਤੀਜਾ ਨਹੀਂ ਕੱਢਣਾ ਚਾਹੁੰਦੇ, ਇਹ ਤਾਂ ਅੰਡਰਸਟੈਂਡਿੰਗ ਸੈਂਟਰਿਕ ਹੈ ਕਿ ਅਸੀਂ ਇੱਕ ਦੂਜੇ ਨੂੰ ਸਮਝਣਾ ਚਾਹੋ। Oh yeah, so perfect was the post-Wuhan understanding between Xi and Modi that the two leaders were unable to even issue a joint statement. ਕਹਿੰਦੇ ਵਾਹ ਕਿਆ ਅੰਡਰਸਟੈਂਡਿੰਗ ਹੋਈ ਕਿ ਵੀ ਦੋਨੋਂ ਲੀਡਰਾਂ ਨੇ ਕੋਈ ਜੁਆਇੰਟ ਸਟੇਟਮੈਂਟ ਵੀ ਨਹੀਂ ਦਿੱਤੀ। Each side issued its own press release and the difference in tone and substance is embarrassingly palpable. ਕਿ ਦੋਨਾਂ ਸਾਈਡਸ ਨੇ ਆਪਣੀਆਂ ਪ੍ਰੈਸ ਰਿਲੀਜ਼ਸ ਦਿੱਤੀਆਂ ਔਰ ਜਿਹੜਾ ਫਰਕ ਹੈ ਉਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਇੰਡੀਅਨਸ ਦੇ ਹੱਥ ਕੀ ਹੈ। Doklam happened just a few weeks after Belt and Road Initiative International Summit. The Indian document refers in capital letters to closer development partnership. The Chinese press release simply ignores this. ਕਿ ਹੁਣ ਇੰਡੀਅਨ ਜਿਹੜੀ ਪ੍ਰੈਸ ਸਟੇਟਮੈਂਟ ਜੇ ਤਾਂ ਜੁਆਇੰਟ ਹੋਏ ਫਿਰ ਤਾਂ ਹੁੰਦਾ ਵੀ ਦੋਨਾਂ ਨੇ ਐਗਰੀ ਕੀਤਾ ਹੈ। ਇਹਦਾ ਮਤਲਬ ਇਹੀ ਹੈ ਕਿ ਵੀ ਉੱਥੋਂ ਹੀ ਜੈਸੇ ਥੇ ਵਾਂਗੇ ਲੌਟ ਕੇ ਬੁੱਧੂ ਘਰ ਕੋ ਆਏ। ਔਰ ਉਹਨੇ ਕਿਹਾ ਜੀ ਇੰਡੀਆ ਦੀ ਜਿਹੜੇ ਡਾਕੂਮੈਂਟ ਤਾਂ ਵੱਡੇ ਅੱਖਰਾਂ 'ਚ ਲਿਖਿਆ ਹੈ ਕਲੋਜ਼ਰ ਡਿਵੈਲਪਮੈਂਟ ਪਾਰਟਨਰਸ਼ਿਪ, ਕਿ ਜੀ ਅਸੀਂ ਅੰਡਰਸਟੈਂਡਿੰਗ ਕੀਤੀ ਹੈ ਕਿ ਅਸੀਂ ਡਿਵੈਲਪਮੈਂਟ ਦੇ ਵਿੱਚ ਕਲੋਜ਼ਰ ਭਾਈਵਾਲ ਬਣਾਂਗੇ। ਉਹਨੇ ਕਿਹਾ ਚਾਈਨੀਜ਼ ਪ੍ਰੈਸ ਰਿਲੀਜ਼ ਦੇ ਵਿੱਚ ਇਹਦਾ ਜ਼ਿਕਰ ਹੀ ਨਹੀਂ ਹੈ ਹੀ ਨਹੀਂ। The Indian document stresses the common threat posed by terrorism. ਹੁਣ ਇੰਡੀਅਨ ਡਾਕੂਮੈਂਟ ਨੇ ਕਿਹਾ ਜੀ ਅਸੀਂ ਇਹ ਐਗਰੀ ਕੀਤਾ ਹੈ ਵੀ ਦਹਿਸ਼ਤਗਰਦੀ ਦਾ ਜਿਹੜਾ ਸਾਂਝਾ ਖਤਰਾ ਹੈ। The Chinese statement says nothing about terrorism being a common threat. Indeed, it does not think India's primary foreign affairs concern and priority, namely terrorism, is even worthy of a passing mention. ਉਹਨਾਂ ਨੇ ਕਿਹਾ ਵੀ ਆ ਜਿਹੜਾ ਇਹਨਾਂ ਦੀ ਫੋਰਨ ਪਾਲਿਸੀ ਦਾ ਵੇਚਣ ਵਾਲਾ ਸੌਦਾ ਰੱਖਿਆ ਚਾਈਨਾ ਨੇ ਇਹ ਵੀ ਯੋਗ ਨਹੀਂ ਸਮਝਿਆ ਵੀ ਉਹਨੂੰ ਆਪਣੀ ਸਟੇਟਮੈਂਟ 'ਚ ਵੀ ਉਹ ਮੈਂਸ਼ਨ ਕਰਨ। Any hope of Modi leaning on Xi to modify China's veto on Masood Azhar being designated a UN recognized terrorist thus dashed to the ground, the irritants remain, the scratching at scabs continues. ਉਹਨੇ ਕਿਹਾ ਜੀ ਚਾਈਨਾ ਨੇ ਕਿਉਂਕਿ ਟੈਰਰਿਜ਼ਮ ਟੱਚ ਨਹੀਂ ਕੀਤਾ ਸੋ ਜ਼ਾਹਰ ਹੈ ਵੀ ਇਹਨਾਂ ਨੂੰ ਜਿਹੜੀ ਸੀ ਕਿ ਜਦੋਂ ਜਿਹੜਾ ਚਾਈਨਾ ਹੈ ਉਹ ਵੀਟੋ ਕਰ ਦਿੰਦਾ UN ਦੇ ਵਿੱਚ ਜਦੋਂ ਮਸੂਦ ਅਜ਼ਹਰ ਦਾ ਇਸ਼ੂ ਆਂਦਾ ਹੈ। ਸੋ ਉਹਨੇ ਕਿਹਾ ਜੀ ਉਹ ਮੈਂਸ਼ਨ ਤੱਕ ਵੀ ਨਹੀਂ ਹੋਇਆ, ਉਹ ਤਾਂ ਹੁਣ ਇਹਨਾਂ ਨੇ ਕੀ ਕਨਸੈਸ਼ਨ ਲੈਣਾ ਸੀ। ਸੋ ਇਹਨਾਂ ਨੇ ਕਿਹਾ ਵੀ ਇਹ ਜਿਹੜੀ ਹੈ ਸਿਰ 'ਚ ਸਿਕਰੀ ਉਵੇਂ ਹੀ ਪਈ ਹੋਈ ਹੈ ਤੇ ਖੁਰਕ ਹੋਈ ਜਾਂਦੀ ਹੈ, ਕੋਈ ਉਹਦਾ ਇਲਾਜ ਨਹੀਂ ਨਿਕਲਿਆ। As for the other irritant, Modi's desperate quest for membership of nuclear suppliers group in the face of China's adamant refusal to countenance this, she had Modi so overawed into silence. The Indians said nothing about nuclear supplier group and the Chinese said nothing. Clearly, Modi's much wanted charm and charisma have serious limitations. उन्होंने कहा जी दूसरा इशू क्योंकि न्यूक्लियर सप्लायर ग्रुप 45 ਤੋਂ ਜ਼ਿਆਦਾ ਮੈਂਬਰ ਨੇ, ਉੱਥੇ ਜੇ ਕਿਸੇ ਨੇ ਵੀ ਮੈਂਬਰ ਬਣਨਾ ਹੈ ਤੇ ਸਭ ਦੀ ਸਹਿਮਤੀ ਜ਼ਰੂਰੀ ਹੈ, ਯੂਨੈਨਿਮਸ ਜਿਹੜਾ ਹੈ ਉਹਦੇ ਚ, ਤੇ ਚਾਈਨਾ ਵੀ ਚੜਿਆ ਹੋਇਆ ਉਹ ਵੜ ਨਹੀਂ ਦਿੰਦਾ। ਉਹ ਕਹਿੰਦਾ ਜੀ ਸਟੇਟਮੈਂਟ ਚ ਦੋਨਾਂ ਨੇ ਹੀ ਮੈਂਸ਼ਨ ਨਹੀਂ ਕੀਤਾ, ਇਹਦਾ ਮਤਲਬ ਵੀ ਮੋਦੀ ਦਾ ਉਹ ਭਾਵੇਂ ਜਿੰਨੇ ਮਰਜ਼ੀ ਇਹ ਫੁਕਰੀਆਂ ਮਾਰੇ ਲੇਕਿਨ ਉੱਥੇ ਹੌਸਲਾ ਹੀ ਨਹੀਂ ਕਰ ਸਕਿਆ ਚਾਈਨੀਜ਼ ਪ੍ਰੈਜ਼ੀਡੈਂਟ ਦੇ ਸਾਹਮਣੇ ਕਿ ਵੀ ਇਹ ਨਿਊਕਲੀਅਰ ਸਪਲਾਇਰ ਗਰੁੱਪ ਦੀ ਮੈਂਬਰਸ਼ਿਪ ਦਾ ਮੁੱਦਾ ਵੀ ਲਿਆ। Amusingly,
while any mention of Nehru is anathema to the Modi doctrine, and therefore the Indian press releases makes no mention of Panchsheel. The Chinese emblazon in their release the first 5 norms enshrined in the 5 principles of peaceful coexistence, and go on to describe 5 principles first enshrined in 1954 India-China Agreement on Tibet, another anathema to Modi and his ilk. As a stellar example of joint initiatives by the two countries, how much more pointed could the polite Chinese get to saying that Modi is no Nehru? ਚਾਈਨੀਜ਼ ਦੀ ਸਟੇਟਮੈਂਟ ਹੁਣ ਨਹਿਰੂ ਦੇ ਚੰਗੇ ਰਿਲੇਸ਼ਨ ਸੀ ਚਾਈਨਾ ਨਾਲ, ਔਰ ਉਸ ਪੀਰੀਅਡ ਦੇ ਵਿੱਚ ਇਹਨਾਂ ਨੇ 1954 ਚ ਇੰਡੀਆ ਚਾਈਨਾ ਡੀਲ, ਜਿਹਨੂੰ ਪੰਚਸ਼ੀਲ ਦਾ ਨਾਮ ਦਿੱਤਾ ਗਿਆ ਸੀ, 5 ਉਹਦੇ ਪ੍ਰਿੰਸੀਪਲ ਸੀ ਆਪਸੀ ਅੰਡਰਸਟੈਂਡਿੰਗ ਦੇ, ਔਰ ਤਿੱਬਤ ਇੱਕ ਇਰੀਟੈਂਟ ਸੀ ਔਰ ਨਹਿਰੂ ਦਾ ਦਿਮਾਗ ਖਰਾਬ ਸੀ, ਉਹਨੇ ਉਸ ਨੂੰ ਸਮਝਿਆ ਨਹੀਂ, ਉਹਨੇ ਕਿਹਾ ਜੀ ਗੈਟ them ਆਊਟ, ਆਪਣੀ ਫੌਜ ਨੂੰ, ਉਹਨਾਂ ਨਾਲ ਪੰਗਾ ਲਿਆ, ਫਿਰ ਜੁੱਤੀਆਂ ਖਾਧੀਆਂ, ਉਹ ਆਪਣਾ ਕਿੰਨੇ 1000 ਸਕੁਅਰ ਮਾਈਲ ਟੈਰੀਟਰੀ ਜਿਹੜੀ ਹੈ ਉਹ ਗਵਾਈ। ਸੋ ਉਸ ਸਟੇਟਮੈਂਟ 'ਚ ਉਹਨਾਂ, ਔਰ ਹੁਣ ਕਿਉਂਕਿ RSS ਦਾ ਨਹਿਰੂ ਦਾ ਨਾਂ ਸੁਣ ਕੇ ਰਾਜੀ ਨਹੀਂ, ਪਰ ਚਾਈਨਾ ਨੇ ਆਪਣੀ ਸਟੇਟਮੈਂਟ 'ਚ ਜਿਹੜੀ ਹੈ ਅਗੇਨ ਪੰਚਸ਼ੀਲ ਦਾ ਜ਼ਿਕਰ ਕੀਤਾ ਔਰ ਨਹਿਰੂ ਦਾ ਜ਼ਿਕਰ ਕੀਤਾ। ਸੋ ਉਹਨਾਂ ਨੇ ਕਿਹਾ ਵੀ ਜਿਹੜਾ ਨਾਂ ਸੁਣ ਕੇ ਰਾਜੀ ਨਹੀਂ, ਚੀਨ ਨੇ ਉਹਨਾਂ ਨੂੰ ਉਹੀ ਯਾਦ ਕਰਾਇਆ। ਬਿਲਕੁਲ। ਫਿਰ ਉਹਨਾਂ ਨੇ ਜਿਹੜਾ, ਮੈਂ ਵਕਤ ਵੱਲ ਵੀ ਦੇਖ ਰਿਹਾ, ਮੈਂ ਸਾਰਾ ਤਾਂ ਨਹੀਂ ਪੜ੍ਹ ਸਕਾਂਗਾ, ਫਿਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਉਹਨਾਂ ਦੀ ਲੈ ਦੇ ਕੇ ਹੱਥ ਇਹਨਾਂ ਦੇ ਕੁਛ ਨਹੀਂ ਆਇਆ, ਔਰ ਇਸ ਤੋਂ ਉਹਨਾਂ ਨੇ ਕੰਕਲੂਜਨ ਦੇ ਵਿੱਚ ਕਿਹਾ ਇਨ ਦਾ ਇਵੈਂਟ ਵੂਹਾਨ ਪ੍ਰੂਵਡ ਏ ਡੈਂਪ ਸਕੁਇਪ, ਪੂਰੀ ਤਰ੍ਹਾਂ ਫੇਲ, ਜੋ ਕਹਿੰਦਾ ਸਿਲਾ ਹੋ ਜਾਣਾ ਕਿਸੇ ਚੀਜ਼ ਦਾ ਵੀ ਬਿਲਕੁਲ। all it achieved, if achieved is the right word, was she putting Modi in his place and reiterating the need to get on with sincerely implementing everything already achieved over 3 decades from Rajiv Gandhi through Narasimha Rao, Atal Bihari Vajpayee and Manmohan Singh। ਉਹਨੇ ਕਿਹਾ ਜੀ ਜੇ ਇਹਦਾ ਨਤੀਜਾ ਕੱਢਣਾ ਹੋਏ ਕਿ ਮੋਦੀ ਨੂੰ ਉਹਨੇ ਉਹਦੇ ਆਨੇ ਵਾਲੀ ਥਾਂ ਤੇ ਰੱਖਿਆ ਔਰ ਉਹਨਾਂ ਨੂੰ ਨਾਲ ਕਿਹਾ ਵੀ ਬੰਦੇ ਦੇ ਪੁੱਤ ਬਣੋ, ਨਹਿਰੂ ਤੋਂ ਲੈ ਕੇ ਔਰ ਨਰਸਿਮਹਾ ਰਾਓ ਔਰ ਵਾਜਪਾਈ ਔਰ ਮਨਮੋਹਨ ਸਿੰਘ ਤੱਕ ਜਿਹੜੇ ਐਗਰੀਮੈਂਟ ਕੀਤੇ ਨੇ ਉਹਨਾਂ ਨੂੰ ਲਾਗੂ ਕਰੋ। ਇਹ ਵੂਹਾਨ ਦੀ ਅਚੀਵਮੈਂਟ ਹੈ। ਔਰ ਅਖੀਰਲੇ ਪੈਰਾਗ੍ਰਾਫ 'ਚ ਕਿਹਾ ਮੈਟਾਫੋਰਿਕਲੀ slapping Modi on the wrist, she subtly reminded Modi that the world didn't begin on May 26, 2014 in the muted hope that Modi would get on with the building of his predecessor's achievements instead of starting his 56-inch chest across the world stage। कि उन्होंने रिस्ट ऑन द टैप करके उन्होंने कहा मिस्टर अकल दी दवाई खा, रिश्ते जो तू टेक ओवर किया मई 26, 2014 तो नहीं शुरू होए, तो जी अपनी तू 56 इंच की छाती दिखाना फिरदा ना दुनिया को, ये चो कुछ नहीं निकलना। तो बंदे के पुत्तां की तरह ਜਿਹੜੇ ਐਗਰੀਮੈਂਟ 1956 ਪੰਚਸ਼ੀਲ ਤੋਂ ਲੈ ਕੇ ਔਰ ਮਨਮੋਹਨ ਸਿੰਘ ਸਰਕਾਰ ਤੱਕ ਦੇ ਹੋਏ ਨੇ ਉਹਨਾਂ ਨੂੰ ਲਾਗੂ ਕਰ, ਇਹ ਕਹਿੰਦੇ ਉਹਦੀ ਅਚੀਵਮੈਂਟ ਹੈ ਜੀ। ਅਨਫੋਰਚੂਨੇਟਲੀ ਮੋਦੀ ਇਜ਼ ਸੋ obsessed with himself that the Chinese are left praying that come the next general elections they will have a serious prime minister to engage with in New Delhi। ਉਹਨਾਂ ਕਿਹਾ ਵੀ ਚਾਈਨਾ ਨੇ ਵੀ ਦੇਖ ਲਿਆ ਕਿ ਵੀ ਇਹ ਤਾਂ ਆਪਣੇ ਆਪ 'ਚ ਹੀ ਗਵਾਚਿਆ ਹੋਇਆ। ਉਹਨਾਂ ਨੇ ਕਿਹਾ ਵੀ ਚਲੋ ਸ਼ਾਇਦ ਕੋਈ ਭਲਾ ਦਿਨ ਆਏ 2019 ਚ ਕੋਈ ਤਬਦੀਲੀ ਹੋਏ ਤੇ ਕਿਸੇ ਸੀਰੀਅਸ ਕਿਸਮ ਦੇ ਪ੍ਰਧਾਨ ਮੰਤਰੀ ਨਾਲ ਵਾਹ ਪਏ, ਇਹ 56 ਇੰਚ ਵਾਲੀ ਛਾਤੀ ਲੈ ਕੇ ਜਿਹੜਾ ਇਹਨੇ ਸਟਰਟਰਿੰਗ ਕਰਨਾ ਹੀ ਔਰ ਇਹਦੇ ਚੋਂ ਕੁਛ ਨਹੀਂ ਨਿਕਲਣਾ ਇਹਨਾਂ ਦੇ ਮੁਲਕ ਦਾ ਵੀ ਜੀ, ਔਰ ਸਾਡੇ ਨਾਲ ਤਾਂ ਇਹ ਜੁੱਤੀਆਂ ਹੀ ਖਾਣ ਦੀ ਗੱਲ ਹੈ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹੀ ਐਨਾਲਿਸਿਸ ਹੈ ਜਿਹੜਾ ਅਸੀਂ ਲਗਾਤਾਰ, ਇਹਨਾਂ ਨੇ ਤਾਂ ਹੁਣ ਜਦੋਂ ਸਾਰਾ ਵਾਪਰ ਗਿਆ ਉਦੋਂ ਕੀਤਾ, ਤੁਸੀਂ ਤਾਂ ਸ਼ੁਰੂ ਤੋਂ ਕਰਦੇ ਹੋ, ਅਸੀਂ ਤਾਂ ਜਦੋਂ ਅਜੇ ਸ਼ੁਰੂਆਤ ਹੁੰਦੀ ਹੈ ਉਸ ਤੋਂ ਪਹਿਲਾਂ ਇਹਨਾਂ ਦੇ ਪੈਰਾਂ ਥੱਲੇ ਅੰਗਿਆਰ ਰੱਖਦੇ ਹੀ ਤਾਂ ਇਹ ਫਿਰ ਚੀਕਾਂ ਮਾਰਦੇ ਦੌੜਦੇ ਨੇ, ਤੇ ਇਹਨਾਂ ਦੇ ਜਿਹੜੇ ਤਨਖਾਹਦਾਰ ਨੇ ਉਹ ਉਹਨਾਂ ਨੇ ਐਂਡ ਆਫ ਦਾ ਡੇ ਸਾਨੂੰ ਦੱਸਦੇ ਪਏ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ। ਟੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਰਨਿਆਂ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5164060694। ਸ਼ੁਕਰੀਆ, ਮਿਹਰਬਾਨੀ। व्यूअर्स, तो इस तरह बने रहना। मिलते हैं छोटे जे वक्फे तो बाद।